Western mercenaries who fought in Ukraine war are entering Myanmar via Mizoram to train rebels, claims CM Lal Duhama। ਸਾਡੇ ਇਸ ਖਿੱਤੇ ਦੇ ਵਿੱਚ ਫੋਰਨ ਵਿਜ਼ਿਟਰਸ ਦੀ ਗਿਣਤੀ ਇੱਕਦਮ ਵੱਧ ਗਈ ਹੈ, including those from the UK and US, has raised concerns about the security in Mizoram and region beyond. Our state recorded some 2,000 Western visitors between June and December last year, yet we hardly see foreign tourists on the streets of Ajwal. ਉਹਨੇ ਕਿਹਾ ਵੀ ਅਮਰੀਕਾ ਦਾ ਐਂਬੈਸਡਰ ਐਜਵਲ ਬਿਨਾਂ ਇਨਫੋਰਮ ਕੀਤੇ ਇੱਥੇ ਕੀ ਕਰਨਾ ਹੈ। ਔਰ ਇਹ ਉਹਨੇ ਕਿਹਾ ਕਿ ਵੀ ਇਹ ਜਿਹੜਾ ਯੂਕਰੇਨੀਅਨ ਵਾਰ ਵੈਟਰਨਸ ਨੇ ਉਹਨਾਂ ਦੀ ਵਿਜ਼ਿਟ ਦਾ ਮਕਸਦ ਇਹ ਮਿਆਂਮਾਰ ਦੀ ਇੰਟਰਨਲ ਅਫੇਅਰਸ ਦੇ ਵਿੱਚ ਕਰਨਾ ਹੈ, ਕਿਉਂਕਿ ਮਿਆਂਮਾਰ ਦੀ ਫੌਜੀ ਏਜੰਟਾਂ ਨੂੰ ਚਾਈਨਾ ਸਪੋਰਟ ਕਰਦਾ ਹੈ ਔਰ ਜਿਹੜੇ ਉਹਨਾਂ ਦੇ ਰਿਬੈਲਸ ਨੇ ਜ਼ਾਹਰ ਹੈ ਅਮਰੀਕਾ ਉਹਨਾਂ ਦੀ ਪਿੱਠ ਤੇ ਆ ਕੇ ਖਲੋ ਗਿਆ। The shifting geopolitical landscape in Myanmar and its impact in adjoining regions prompted the reimposition of the protected area permit and suspension of the free movement। ਦਰਸ਼ਕੋ ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਕਰੇਨ ਵਿੱਚ ਜੰਗ ਬੰਦੀ ਕਰਵਾਉਣ ਲਈ ਪ੍ਰੈਜ਼ੀਡੈਂਟ ਟਰੰਪ ਅਤੇ ਪੁਤਿਨ ਵਿੱਚ 2 ਘੰਟੇ ਗੱਲਬਾਤ ਹੋਈ ਹੈ। ਔਰ ਦੂਸਰੇ ਪਾਸੇ ਮਿਜ਼ੋਰਮ ਦੇ ਚੀਫ ਮਿਨਿਸਟਰ ਨੇ ਦੋਸ਼ ਲਾਇਆ ਹੈ ਕਿ ਯੂਕਰੇਨ ਵਿੱਚ ਲੜਨ ਵਾਲੇ ਪੱਛਮੀ ਮੁਲਕਾਂ ਦੇ ਮਰਸਨਰੀ ਮਿਜ਼ੋਰਮ ਰਾਹੀਂ ਮਿਆਂਮਾਰ ਵਿੱਚ ਦਾਖਲ ਹੋ ਰਹੇ ਨੇ ਔਰ ਅਤੇ ਉੱਥੇ ਫੌਜ ਖਿਲਾਫ ਲੜਨ ਵਾਲੇ ਗੁਰਲਿਆਂ ਨੂੰ ਟ੍ਰੇਨਿੰਗ ਦੇ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹ ਰਹੇ ਹੋ? ਦੇਖੋ, ਸਾਡੇ 2-3 ਵਿਊਅਰਸ ਨੇ ਸਾਨੂੰ ਪੁੱਛਿਆ ਕਿ ਜੀ ਤੁਸੀਂ ਹੁਣ ਯੂਕਰੇਨ ਔਰ ਦੂਸਰੇ ਮੁੱਦੇ 'ਤੇ ਗੱਲ ਨਹੀਂ ਕਰਦੇ, ਕਿਤੇ ਟਰੰਪ ਦੇ ਸਾਰੇ ਹੁਕਮਾਂ ਤੋਂ ਤੁਸੀਂ ਵੀ ਡਰ ਤਾਂ ਨਹੀਂ ਗਏ? ਮੈਂ ਕਿਹਾ ਜੀ ਨਹੀਂ, ਅਸੀਂ ਕਿਉਂਕਿ ਪ੍ਰੈਜ਼ੀਡੈਂਟ ਟਰੰਪ ਇੱਕ ਐਫਰਟ ਕਰ ਰਹੇ ਨੇ ਡਾਇਰੈਕਟ ਲੈਵਲ ਦੇ ਉੱਤੇ। ਉਹਨਾਂ ਦਾ ਇਹ ਦਾਅਵਾ ਵੀ ਸੀ ਕਿ ਮੈਂ 24 ਘੰਟੇ ਦੇ ਵਿੱਚ ਜੰਗਬੰਦੀ ਕਰਵਾ ਸਕਦਾ ਔਰ ਉਹਨਾਂ ਨੇ ਇਸ ਫਰੰਟ ਨੂੰ ਖੋਲ੍ਹਿਆ। ਪਹਿਲੀ ਮੁਲਾਕਾਤ ਸੈਕਟਰੀ ਆਫ ਸਟੇਟ ਅਮਰੀਕਾ ਦੇ ਮਾਰਕੋ ਰੂਬੀਓ ਔਰ ਰਸ਼ੀਅਨ ਫੋਰਨ ਮਿਨਿਸਟਰ ਨਾਲ ਰਿਆਦ ਸਾਊਦੀ ਅਰੇਬੀਆ 'ਚ ਹੋਈ ਔਰ ਹੁਣ ਜਿਹੜੀ ਲੇਟੈਸਟ ਪਿਛਲੇ ਕੱਲ੍ਹ ਪ੍ਰੈਜ਼ੀਡੈਂਟ ਪੁਤਿਨ ਔਰ ਪ੍ਰੈਜ਼ੀਡੈਂਟ ਟਰੰਪ ਦੀ ਲਗਭਗ 2 ਘੰਟੇ ਗੱਲਬਾਤ ਹੋਈ। ਇਹ ਵੱਖਰੀ ਗੱਲ ਹੈ ਕਿ ਜਦੋਂ ਤੁਸੀਂ ਨੈਗੋਸ਼ੀਏਸ਼ਨਸ ਦੇ ਕੁਛ ਟੈਕਟਿਕ ਦੇਖਦੇ ਹੋ ਅਤੇ ਉਹਦੇ 'ਚ ਇੱਕ ਹੁੰਦਾ ਵੀ ਤੁਸੀਂ ਖਾਮ-ਖਾ ਕਿਸੇ ਚੀਜ਼ ਨੂੰ ਲੇਟ ਕਰੋ। ਸੋ ਪੁਤਿਨ ਆਪਣੀ ਬਿਜ਼ਨਸਮੈਨਾਂ ਦੀ ਕਾਨਫਰੰਸ 'ਚ ਬੈਠਾ ਸੀ ਔਰ ਜਿਹੜਾ ਟਾਈਮ ਫਿਕਸ ਸੀ ਟਰੰਪ ਨਾਲ ਗੱਲਬਾਤ ਦਾ 1 ਘੰਟਾ ਲੇਟ ਉਹਨੇ ਗੱਲਬਾਤ ਸ਼ੁਰੂ ਕੀਤੀ। ਸੋ ਪੁਤਿਨ ਨੇ ਸੋ ਮਤਲਬ ਉਹਨੂੰ ਘੰਟਾ ਇੱਕ ਵੇਟਿੰਗ ਰੱਖਿਆ। ਸੋ ਇਹ ਆਪਣੇ ਆਪ ਦੇ ਵਿੱਚ ਇਹ ਦੱਸਣ ਲਈ ਜਿਹਨੂੰ ਅਸੀਂ ਕਹਿੰਦੇ ਵੀ ਭਾਰੀ ਪੈਣਾ। ਫਿਰ ਜਿਹੜਾ ਪਾਰਟ ਪ੍ਰੈਜ਼ੀਡੈਂਟ ਟਰੰਪ ਜਿਵੇਂ ਇਹ ਸਮਝਦੇ ਸੀ ਕਿ ਹੁਣ ਕਿਉਂਕਿ ਜ਼ੈਲੈਂਸਕੀ ਦੇ ਗੋਡੇ ਲਵਾ ਲਏ ਗਏ ਨੇ ਔਰ ਘੱਟੋ ਘੱਟ 1 ਮਹੀਨੇ ਦਾ ਜਿਹੜਾ ਸੀਜ਼ ਫਾਇਰ ਹੈ ਉਹ ਅਨਾਊਂਸ ਹੋਏਗਾ, ਲੇਕਿਨ ਇਸ ਦੇ ਉੱਤੇ ਵੀ ਕੋਈ ਪੁਤਿਨ ਨੇ ਕੋਈ ਯੀਲਡ ਨਹੀਂ ਕੀਤਾ ਲੱਗਦਾ। ਇਹ ਜ਼ਰੂਰ ਹੋਇਆ ਕਿ ਜੀ ਅਸੀਂ ਤੁਹਾਡੇ ਜਿਹੜੇ ਯੂਕਰੇਨ ਦੇ ਪਾਵਰ ਸੈਂਟਰ ਨੇ ਜਾਂ ਦੂਜੇ, ਕਿਉਂਕਿ ਆਲਮੋਸਟ 2/3 ਤਾਂ ਉਹਨਾਂ ਨੇ ਵੈਸੇ ਹੀ ਨੌਕਆਊਟ ਕੀਤੇ ਹੋਏ ਨੇ, ਜਿਹਦੇ ਥੱਲੇ ਹਨੇਰਾ ਹੁੰਦਾ ਉਹਦੇ 'ਤੇ ਅਸੀਂ ਅਟੈਕ ਨਹੀਂ ਕਰਾਂਗੇ। ਹਾਲਾਂਕਿ ਈਵਨ ਇਸ ਗੱਲਬਾਤ ਤੋਂ ਪ੍ਰੀਵੀਅਸ ਈਵਨਿੰਗ ਵੀ 150 ਤੋਂ ਜ਼ਿਆਦਾ ਡਰੋਨ ਜਿਹੜੇ ਨੇ ਉਹ ਯੂਕਰੇਨ ਦੇ ਜਿਹੜੀ ਹੈ ਸਿਵਿਲੀਅਨ ਹਲਕਿਆਂ ਦੇ ਵਿੱਚ ਸੁੱਟੇ ਗਏ ਔਰ ਯੂਕਰੇਨ ਨੇ ਵੀ ਕੋਈ ਜਿਹੜਾ ਯੂਕਰੇਨ ਅਟੈਕਡ 에ਅਰਫੀਲਡ ਨੀਅਰ ਐਂਜਲ ਸਟ੍ਰੈਟਜਿਕ ਬੰਬਰ ਬੇਸ ਰਸ਼ੀਅਨ ਆਫੀਸ਼ੀਅਲ ਸੇਜ਼, ਉਹਨੇ ਵੀ ਐਨ ਯੂਕਰੇਨ ਦਾ ਰਸ਼ੀਆ ਨਾਲ ਤੋਂ 700 ਕਿਲੋਮੀਟਰ ਦੂਰ ਵਿਦਨ ਰਸ਼ੀਅਨ ਟੈਰੀਟਰੀ ਜਿਹੜੇ 100-150 ਜਿਹੜੇ ਡਰੋਨ ਨੇ ਇਹਨਾਂ ਨੇ ਵੀ ਮਾਰੇ। ਪਰ ਇੰਨਾ ਕੁ ਜਿਹੜਾ ਹਾਲੀ ਤੱਕ ਹੋਇਆ ਕਿ ਜੀ ਉਹ ਉਧਰ ਪਾਵਰ ਸਟੇਸ਼ਨ ਔਰ ਦੂਸਰੇ ਸਟਕ ਨਹੀਂ ਕਰਨਗੇ। ਔਰ ਇਹਦੇ 'ਚ ਵੀ ਕਿਉਂਕਿ ਅਮਰੀਕਾ ਨੇ ਹੁਣ ਉਹ ਰੇਅਰ ਅਰਥ ਜਿਹੜਾ ਡੀਲ ਹੈ ਉਹਦੀ ਥਾਂ 'ਤੇ ਉਹ ਕਹਿੰਦੇ ਜੀ ਅਸੀਂ ਇਸ ਤੋਂ ਅੱਗੇ ਨਿਕਲ ਗਏ ਹਾਂ। ਈਵਨ ਜਿਹੜੀ ਪਾਵਰ ਜਨਰੇਟਰ ਨੇ, ਰਿਐਕਟਰ ਨੇ ਦੂਜੇ, ਉਹਨਾਂ ਦਾ ਚਾਰਜ ਵੀ ਅਮਰੀਕਾ ਲੈ ਲਏਗਾ, ਅਲਟੀਮੇਟਲੀ ਆਪਣੀ ਪ੍ਰੈਜ਼ੈਂਸ ਰੱਖੇਗਾ। ਲੇਕਿਨ ਦੂਸਰੇ ਪਾਸੇ ਕਿਉਂਕਿ ਇਸ ਸਾਰੇ 'ਚੋਂ ਯੂਰਪੀਅਨ ਯੂਨੀਅਨ ਵੀ ਬਾਹਰ ਹੈ ਔਰ ਈਵਨ ਨਾਰਵੇ ਦਾ ਜਿਹੜਾ
ਫੋਰਨ ਮਿਨਿਸਟਰ ਹੈ, ਅੱਜ ਕੱਲ੍ਹ ਦਿੱਲੀ ਗਿਆ ਹੈ, ਸ਼ਾਇਦ ਰਾਇਸੀਨਾ ਡਾਇਲੋਗ ਲਈ ਗਿਆ ਹੋਏ, ਉਹਨੇ ਉੱਥੇ ਵੀ ਇਹ ਸਟੇਟਮੈਂਟ ਦਿੱਤੀ ਹੈ, ਟਰੰਪ ਮਸਟ ਨਾਟ ਗਿਵ ਅਵੇ ਕੰਸੈਸ਼ਨਸ ਟੂ ਰਸ਼ੀਆ ਔਨ ਬਿਹਾਫ ਆਫ ਯੂਕਰੇਨ, ਨਾਰਵੇ ਫੋਰਨ ਮਿਨਿਸਟਰ। ਉਹਨੇ ਕਿਹਾ ਵੀ ਗੱਲ ਲੜਾਈ ਰਸ਼ੀਆ ਯੂਕਰੇਨ ਦੀ ਹੈ, ਤੁਸੀਂ ਉਹਨਾਂ ਨੂੰ ਬਾਹਰ ਰੱਖ ਕੇ ਖੁਦ ਹੀ ਕੰਸੈਸ਼ਨ ਦੇਈ ਜਾਓ, ਇਹ ਐਕਸੈਪਟੇਬਲ ਨਹੀਂ ਹੈ। ਔਰ ਇਹ ਜਿਹੜਾ ਯੂਰਪੀਅਨ ਯੂਨੀਅਨ ਦੇ, ਫਰਾਂਸ ਦੇ ਵੀ, ਹਾਲਾਂ ਫਰਾਂਸ ਦਾ ਮਿਸਟਰ ਮੈਕਰੋਨ ਔਰ ਯੂਕਰੇਨ ਦੇ ਜ਼ੈਲੈਂਸਕੀ, ਆਲਮੋਸਟ ਜਿਵੇਂ ਜ਼ੈਲੈਂਸਕੀ ਨੇ ਕਿਹਾ ਆਪਣੀ ਕਿ ਅਸੀਂ ਲਗਭਗ ਰੋਜ਼ਾਨਾ ਘੰਟਾ ਗੱਲ ਕਰਦੇ ਹਾਂ। ਸੋ ਫਰਾਂਸ ਔਰ ਜਰਮਨੀ ਐਗਰੈਸਿਵ ਮੋਡ 'ਚ ਨੇ ਔਰ ਉਹਨਾਂ ਨੂੰ ਇਹ ਨਜ਼ਰ ਆ ਰਿਹਾ ਕਿ ਵੀ ਅਮਰੀਕਾ ਨੇ ਹੁਣ ਬਾਂਹ ਨਹੀਂ ਫੜਨੀ ਹੈ ਔਰ ਅਸੀਂ ਆਪਣੇ ਤੌਰ ਦੇ ਉੱਤੇ, ਇਸ ਲਈ ਉਹ ਯੂਕਰੇਨ ਨਾਲ ਜਦੋਂ ਪੀਸ ਡੀਲ ਕੋਈ ਸਾਈਨ ਹੁੰਦੀ ਹੈ ਉਸ ਤੋਂ ਬਾਅਦ ਜਿਹੜੇ ਆਪਣੇ ਟਰੂਪਸ ਉੱਥੇ ਰੱਖਣ ਦੇ ਲਈ, ਜਿਹਦੇ ਲਈ ਰਸ਼ੀਆ ਬਿਲਕੁਲ ਮੰਨ ਨਹੀਂ ਰਿਹਾ। ਸੋ ਇਹ ਗੱਲ ਕਿੱਥੇ ਤੱਕ ਜਾਏਗੀ, ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪ੍ਰੈਜ਼ੀਡੈਂਟ ਟਰੰਪ ਦੇ ਇਸ ਐਫਰਟ 'ਚੋਂ ਤੁਸੀਂ ਥੋੜ੍ਹੀ ਜਿਹੀ ਸਕਸੈਸ ਤਾਂ ਕਹਿ ਸਕਦੇ ਹੋ ਕਿ ਵੀ ਗੱਲਬਾਤ ਹੋਈ, ਲੇਕਿਨ ਐਂ ਲੱਗਦਾ ਕਿ ਪੁਤਿਨ ਪੂਰੇ ਭਾਰੇ ਪੈਰੀ ਹੈ। ਹੋਏ ਵੀ ਕਿਉਂ ਨਾ, ਜਦੋਂ ਤੁਸੀਂ ਉਹਨਾਂ ਦੀਆਂ ਸ਼ਰਤਾਂ 'ਤੇ ਹੀ ਉਹਨੂੰ ਤੁਸੀਂ ਕਹਿ ਦਿੱਤਾ ਕਿ ਵੀ ਜਿਹੜਾ ਦੋਸ਼ੀ ਜਿਹੜਾ ਯੂਕਰੇਨ ਹੈ, ਔਰ ਇਹ ਵੀ ਕਿ ਜੀ ਨੈਟੋ ਦੀ ਮੈਂਬਰਸ਼ਿਪ ਨਹੀਂ ਹੋਏਗੀ, ਜਿਹੜਾ ਇਲਾਕਾ ਉਹਨੇ ਲਿਆ ਉਹ ਆਪਣੇ ਕੋਲ ਰੱਖੇ। ਔਰ ਇਹੀ ਕਾਰਨ ਹੈ ਵੀ ਰਸ਼ੀਆ ਨੇ ਆਪਣੇ ਹਮਲੇ ਵਧਾ ਦਿੱਤੇ ਕਿ ਵੀ ਅਲਟੀਮੇਟਲੀ ਜਿੰਨਾ ਹੋਰ ਇਲਾਕਾ ਖੋਇਆ ਜਾਂਦਾ ਉਹ ਖੋਹ ਲਿਆ ਜਾਏ। ਹੁਣ ਇਸ ਸਭ ਦੇ ਚੱਲਦਿਆਂ ਇੱਕ ਪਾਰਟ ਜਿਹੜਾ ਖਬਰ ਸਾਡੇ ਲਈ, ਸਾਡੇ ਖਿੱਤੇ 'ਚ ਸਾਊਥ ਏਸ਼ੀਆ ਦੇ ਲਈ ਹੋਰ ਅਹਿਮੀਅਤ ਵਾਲੀ ਹੈ, ਉਹ ਇਹ ਹੈ ਕਿ ਵੀ ਯੂਕਰੇਨ ਦੇ ਵਿੱਚ ਇਕੱਲਾ ਇਹੀ ਨਹੀਂ ਸੀ ਕਿ ਯੂਕਰੇਨੀਅਨ ਫੌਜ ਲੜੀ ਜਾਂ ਅਮਰੀਕਾ ਦੇ ਜਨਰਲ ਬੈਠ ਕੇ ਸਾਰੇ ਪਲਾਨ ਕਰ ਰਹੇ ਸੀ, ਜਾਂ ਇਹਨਾਂ ਦੀ ਵੈਪਨਰੀ ਜਾਂ ਨੈਟੋ ਦੇ ਜਾਂ ਦੂਸਰੇ, ਵੱਡੀ ਗਿਣਤੀ ਦੇ ਵਿੱਚ ਮਰਸਨਰੀ। ਹੁਣ ਮਰਸਨਰੀ ਲਫ਼ਜ਼ ਦੋ ਸੈਂਸ ਦੇ ਵਿੱਚ ਜੇ ਅਸੀਂ ਇਹਦੀ ਪੰਜਾਬੀ ਕਰਨੀ ਹੋਏ ਤਾਂ ਮਰਸਨਰੀ ਦੇ ਨੂੰ ਤਾਂ ਤੁਸੀਂ ਪਹਾੜੇ ਦੇ ਟੱਟੂ ਕਹਿੰਦੇ ਹੋ। ਹੁਣ ਪਹਾੜੇ ਦੇ ਟੱਟੂ ਉਹ ਸੀ ਜਿਹੜੇ ਕਿਸੇ ਮਫਾਦ ਲਈ, ਪੈਸੇ ਲਈ ਲੜਦੇ। ਜਿਵੇਂ ਜੇ ਰਸ਼ੀਆ ਦੀ ਆਰਮੀ ਦੇ ਵਿੱਚ ਸੈਂਕੜਿਆਂ ਇੰਡੀਅਨ ਜਾ ਕੇ ਲੜੇ ਯੂਕਰੇਨ ਦੇ ਖਿਲਾਫ, ਉਹ ਤਾਂ ਪਹਾੜੇ ਦੇ ਟੱਟੂ ਨੇ ਉਸ ਲਿਹਾਜ਼ ਨਾਲ ਵੀ ਕਿ ਜੀ ਉਹਨਾਂ ਨੂੰ ਰਸ਼ੀਆ ਨੇ ਕਿਹਾ ਵੀ ਅਸੀਂ ਤੁਹਾਨੂੰ ਜਿਹੜਾ ਉਹ ਇੰਨੀ ਤਨਖਾਹ ਵੀ ਦਿਆਂਗੇ ਔਰ ਇੰਨੇ ਸਾਲ ਬਾਅਦ ਜੇ ਤੁਸੀਂ ਜਿਉਂਦੇ ਰਹਿ ਗਏ, ਲੜਾਈ 'ਚੋਂ ਬਚ ਗਏ, ਤੇ ਸਿਟੀਜ਼ਨਸ਼ਿਪ ਦੇ ਦਿਆਂਗੇ, ਰਹਿਣ ਦਾ ਦੇ ਦਿਆਂਗੇ। ਸੋ ਇਸ ਕਿਸਮ ਦੇ ਬਹੁਤ ਸਾਰੇ ਨੇ। ਔਰ ਲੇਕਿਨ ਇੱਕ ਤਬਕਾ ਜਿਹੜਾ ਇਹ ਮਹਿਸੂਸ ਕਰਦਾ ਸੀ ਕਿ ਵੀ ਯੂਕਰੇਨ ਦੇ ਨਾਲ ਧੱਕਾ ਹੋ ਰਿਹਾ, ਔਰ ਉਹਨਾਂ 'ਚ ਬਹੁਤ ਸਾਰੇ ਸਾਬਕਾ ਅਮਰੀਕਨ ਫੌਜੀ ਯੂਰਪ 'ਚ ਜਾਂ ਦੂਜੇ ਮੁਲਕਾਂ 'ਚੋਂ ਜਿਹੜੇ ਨੇ ਉਹ ਆ ਕੇ ਕਿ ਵੀ ਅਸੀਂ ਜਿਹੜਾ ਉਹ ਲੜਨਾ, ਉਹ ਜਾ ਕੇ ਉਹ ਵਲੰਟੀਅਰ ਉਹਨਾਂ ਨੇ ਕੀਤਾ ਲੜਨ ਦੇ ਲਈ, ਜਿਨ੍ਹਾਂ 'ਚ ਈਵਨ ਜਦੋਂ ਜ਼ੈਲੈਂਸਕੀ ਔਰ ਟਰੰਪ ਦੀ ਨੋਕ ਝੋਕ ਹੋਈ ਔਰ ਉਹਦੇ 'ਚ ਮਿਸਟਰ ਵੈਂਸ ਵਾਈਸ ਪ੍ਰੈਜ਼ੀਡੈਂਟ ਨੇ ਉਹਨੂੰ ਜ਼ਿਆਦਾ ਜ਼ਲੀਲ ਕੀਤਾ, ਤੇ ਮੀਡੀਆ 'ਚ ਆਇਆ ਕਿ ਵੈਂਸ ਦਾ ਆਪਣਾ ਕਜ਼ਨ, ਸਕਾ ਜਿਹੜਾ ਕਜ਼ਨ ਮਾਮੇ ਜਾਂ ਚਾਚੇ ਦਾ ਮੁੰਡਾ, ਉਹਨੇ ਆਪਣੇ ਭਰਾ ਨੂੰ ਕ੍ਰਿਟਿਸਾਈਜ਼ ਕੀਤਾ ਕਿਉਂਕਿ ਉਹਨੇ ਯੂਕਰੇਨ ਦੇ ਵਿੱਚ 2 ਸਾਲ ਵਲੰਟੀਅਰ ਕੀਤਾ ਹੋਇਆ ਸੀ, ਉੱਥੇ ਜਾ ਕੇ ਲੜਿਆ। ਸੋ ਇਹ ਵੀ ਇਹਨਾਂ ਦੀ ਸਪਿਰਿਟ, ਔਰ ਬਹੁਤ ਸਾਰੇ ਜਿਹੜੇ ਨੇ ਬਾਹਰਲੇ ਜਿਹੜੇ ਉੱਥੇ ਲੜ ਰਹੇ ਨੇ ਵਲੰਟੈਰਲੀ, ਉਹਨਾਂ ਨੂੰ ਭਾਵੇਂ ਮਰਸਨਰੀ ਇਸ ਲਈ ਕਿਉਂਕਿ ਉਹ ਯੂਕਰੇਨੀਅਨ ਸਿਟੀਜ਼ਨ ਵੀ ਨਹੀਂ ਨੇ। ਹੁਣ ਜਦੋਂ ਕਿ ਆਲਮੋਸਟ ਇਸ ਪਾਸੇ ਵੱਲ ਗੱਲ ਜਾ ਰਹੀ ਹੈ ਕਿ ਵੀ ਇਹ ਗੱਲ ਮੁੱਕ ਗਈ ਹੈ ਜਾਂ ਪੀਸ ਭਾਵੇਂ ਉਹ ਰਸ਼ੀਅਨ ਟਰਮਸ 'ਤੇ ਹੀ ਹੋਏਗੀ, ਹੋ ਜਾਏਗੀ, ਔਰ ਲੜਾਈ ਜਿਹੜੀ ਹੈ ਕਿਉਂਕਿ ਨੈਟੋ ਤੋਂ ਹੱਥ ਖਿੱਚ ਲਿਆ, ਇੰਟੈਲੀਜੈਂਸ ਜਿਹੜੀ ਹੈ ਉਹ ਖੋਹ ਲਈ, ਉਹ ਸਰਵਾਈਵ ਨਹੀਂ ਕਰ ਸਕਦੇ। ਹੁਣ ਜਿਹੜੇ ਜੰਗਜੂ ਸੁਭਾਅ ਦੇ ਹੁੰਦੇ ਨੇ ਜਾਂ ਜਿਨ੍ਹਾਂ ਨੇ ਲੜਨਾ ਹੀ ਲੜਨਾ ਹੁੰਦਾ ਜਾਂ ਜਿਨ੍ਹਾਂ ਦੇ ਆਪਣੇ ਜਿਹੜਾ ਉਹ ਉਹਨਾਂ ਦੀ ਬਲੱਡ 'ਚ ਹੁੰਦਾ ਲੜਨਾ, ਉਹ ਘਰੀਂ ਆ ਕੇ ਤਾਂ ਬਹਿ ਨਹੀਂ ਸਕਦੇ। ਔਰ ਇਹ ਜਿਹੜਾ ਚਾਰਜ ਲਾਇਆ ਹੈ ਜਾਂ ਜਿਹੜੀ ਗੱਲ ਕਹੀ ਹੈ ਕਿਸੇ ਨਿੱਕੇ ਮੋਟੇ ਨੇ ਨਹੀਂ ਕਹੀ, ਮਿਜ਼ੋਰਮ ਦੇ ਚੀਫ ਮਿਨਿਸਟਰ ਲਾਲੂ ਧੋਮਾ ਉਹਨੇ ਇਹ ਕਹੀ ਹੈ, ਉਹਦੀ ਸਟੇਟਮੈਂਟ ਹੈ, ਵੈਸਟਰਨ ਮਰਸਨਰੀਜ਼ who fought in Ukraine war are entering Myanmar via Mizoram to train rebels, claims CM ਲਾਲ ਦੁਹਾਮਾ। ਉਹਨੇ ਕਿਹਾ ਵੀ ਸਾਡੇ ਕੋਲ ਸਪੈਸੀਫਿਕ ਇੰਟੈਲੀਜੈਂਸ ਹੈ ਕਿ ਯੂਕਰੇਨ ਵਾਰ ਦੇ ਵੈਟਰਨ ਜਿਹੜੇ ਨੇ ਉਹ ਮਿਆਂਮਾਰ 'ਚ ਜਾਣ ਦੇ ਲਈ ਮਿਆਂਮਾਰ ਚਿਨ ਸਟੇਟ ਦੇ ਵਿੱਚ ਮਿਜ਼ੋਰਮ 'ਚੋਂ ਕ੍ਰੋਸ ਕਰ ਰਹੇ ਨੇ, ਕਿਉਂਕਿ ਮਿਆਂਮਾਰ ਜਿਹਦਾ ਪੁਰਾਣਾ ਨਾਮ ਬਰਮਾ ਹੈ, ਉੱਥੇ ਰਿਬੈਲੀਅਨ ਹੈ। ਔਰ ਕਿਉਂਕਿ ਮਿਆਂਮਾਰ ਦੇ ਵਿੱਚ ਰੋਹਿੰਗਿਆ ਮੁਸਲਮਾਨਾਂ ਨੂੰ ਵੀ ਉਹਨਾਂ ਦਾ ਜੈਨੋਸਾਈਡ ਜਿਹੜਾ UN ਨੇ ਯੂਜ਼ ਕੀਤਾ ਟਰਮ, ਔਰ ਉੱਥੇ ਫੌਜ ਦੇ ਖਿਲਾਫ ਜਿਹੜੇ ਹੈ ਰਿਬੈਲ ਲੜ ਰਹੇ ਨੇ, ਉਹਨਾਂ ਨੇ ਕਾਫੀ ਟੈਰੀਟਰੀ ਵੀ ਲਈ ਹੈ। ਔਰ ਅਮਰੀਕਨ ਇੰਟਰਸਟ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਜਾਂ ਜਦੋਂ
ਸ਼ੇਖ ਹਸੀਨਾ ਨੇ ਇਹ ਕਿਹਾ ਕਿ ਜੀ ਅਮਰੀਕਾ ਨੇ ਮੈਨੂੰ ਫਲਾਂ ਥਾਂ ਮੰਗੀ ਸੀ ਔਰ ਅਮਰੀਕਾ ਦਾ ਇੰਟਰਸਟ ਹੈ ਉੱਥੇ ਇੱਕ ਕ੍ਰਿਸਚੀਅਨ ਕੰਟਰੀ ਬਣਾਉਣ ਦਾ, ਜਿਹਦੇ 'ਚ ਕੁਛ ਹਿੱਸਾ ਬੰਗਲਾਦੇਸ਼ ਦਾ, ਕੁਛ ਮੀਜ਼ੋਰਮ ਦਾ, ਕੁਛ ਮਨੀਪੁਰ ਦਾ ਜਿੱਥੇ ਕੁਕੀ ਟਰਾਈਬ ਨੇ, ਔਰ ਇਹ ਸਾਰੇ ਦੇ ਉੱਤੇ। ਸੋ ਇਹ ਜਦੋਂ ਮਿਜ਼ੋਰਮ ਦਾ ਚੀਫ ਮਿਨਿਸਟਰ ਇਹ ਕਹਿ ਰਿਹਾ ਹੈ, ਹੁਣ ਅਦਰਵਾਈਜ਼ ਬਰਮਾ ਉਹ ਦੂਜਾ ਹਿੱਸਾ ਉੱਥੇ ਜਾ ਕੇ ਯੂਕਰੇਨੀਅਨ ਜਿਹੜੇ ਵਾਰ ਦੇ ਵਿੱਚ ਲੜਨ ਵਾਲੇ ਉਹਨਾਂ ਦਾ ਕੀ ਕੰਮ ਹੈ। ਪਰ ਮੈਂ ਇਸ ਨੂੰ ਦੁਹਰਾਉਣਾ ਚਾਹੁੰਦਾ ਕਿਉਂਕਿ ਇਹ ਅਹਿਮੀਅਤ ਵਾਲੀ ਗੱਲ ਹੈ, ਇਸ ਗੱਲ ਨੂੰ ਬਲ ਦਿੰਦਾ ਹੈ ਕਿ ਵੀ ਔਰ ਸਾਡੇ ਇੰਟਰਸਟ 'ਚ ਹੈ ਜੇ ਅਮਰੀਕਾ ਜਿਹੜਾ ਹੈ ਉਸ ਖਿੱਤੇ 'ਚ ਜਾ ਕੇ ਐਕਟਿਵ ਹੁੰਦਾ ਹੈ। ਉਹਨੇ ਕਿਹਾ ਕਿ ਵੀ ਇਹ ਜਿਹੜੇ ਵੈਸਟਰਨ ਮਰਸਨਰੀ ਨੇ ਜਾ ਰਹੇ ਨੇ, we have specific intelligence that Ukraine war veterans traveled to Myanmar Chin state via Mizoram to train rebel outfits fighting the military junta ਕਿ ਜਿਹੜੀ ਮਿਲਟਰੀ ਜੁੰਟਾ ਹੈ ਉਸ ਦੇ ਖਿਲਾਫ ਲੜਨ ਦੇ ਲਈ ਜਿਹੜੇ ਰਿਬੈਲ ਲੜ ਰਹੇ ਨੇ ਉਹਨਾਂ ਨੂੰ ਉਹ ਜਿਹੜੇ ਵੈਸਟਰਨ ਮਰਸਨਰੀ ਯੂਕਰੇਨ ਵਾਰ 'ਚ ਲੜ ਰਹੇ ਸੀ ਉਹ ਉੱਥੇ ਪਹੁੰਚ ਗਏ ਨੇ, ਕਿਉਂਕਿ ਮਿਆਂਮਾਰ ਪਹੁੰਚਣ ਲਈ ਰਸਤਾ ਮਿਜ਼ੋਰਮ ਵੱਲ ਦਾ ਕਿ ਉੱਥੋਂ ਦੀ ਉਹ ਕ੍ਰਾਸ ਕੀਤੇ ਨੇ। ਔਰ ਉਸ ਨੇ ਕਿਹਾ ਕਿ ਵੀ ਉਹਨੇ ਕਿਹਾ ਕਿ ਸਾਡੇ ਇਸ ਖਿੱਤੇ ਦੇ ਵਿੱਚ ਫੋਰਨ ਵਿਜ਼ਿਟਰਸ ਦੀ ਗਿਣਤੀ ਇੱਕਦਮ ਵੱਧ ਗਈ ਹੈ, including those from the UK and US, has raised concerns about the security in Mizoram and region beyond. Our state recorded some 2,000 Western visitors between June and December last year, yet we hardly see foreign tourists on the streets of Ajawal, ਜਿਹੜੀ ਕੈਪੀਟਲ ਹੈ ਮਿਜ਼ੋਰਮ ਦੀ। ਉਹਨੇ ਕਿਹਾ ਵੀ ਇਹਨਾਂ 6 ਮਹੀਨਿਆਂ 'ਚ 2000 ਜਿਹੜੇ ਨੇ ਉਹ, ਕਿਉਂਕਿ ਰਜਿਸਟਰ ਇਹ ਨਾਰਥ ਈਸਟ ਦੀਆਂ ਸਟੇਟਾਂ ਸੈਂਸਿਟਿਵ ਸਟੇਟਾਂ ਡਿਕਲੇਅਰ ਕਰਨ ਕਰਕੇ ਇੱਥੇ ਆਮ ਨੂੰ ਤਾਂ ਵੀਜ਼ਾ ਵੀ ਨਹੀਂ ਮਿਲਦਾ ਹੈ। ਉਹਨੇ ਕਿਹਾ ਵੀ 2000 ਵੈਸਟਰਨ ਵਿਜ਼ਿਟਰਸ ਰਜਿਸਟਰ ਹੋਏ ਜਿਹੜੇ ਇੱਥੋਂ ਦੀ ਇੱਥੇ ਆਏ, ਲੇਕਿਨ ਤੁਹਾਨੂੰ ਐਜ਼ਾਵਲ ਕੈਪੀਟਲ ਦੇ ਵਿੱਚ ਕੋਈ ਵੀ ਨਜ਼ਰ ਨਹੀਂ ਆਉਂਦਾ ਕਿੱਧਰ ਗਏ। ਸੋ ਮਤਲਬ ਉਹ ਉਧਰ ਜਾ ਰਹੇ ਨੇ। ਫਿਰ ਉਹਨੇ ਬ੍ਰਿਟਿਸ਼ ਨੈਸ਼ਨਲ ਡੈਨੀਅਲ ਨੈਵਿਊ ਦਾ ਜ਼ਿਕਰ ਕੀਤਾ ਜਿਹਨੂੰ ਲੈਂਗਪੌਲ 에ਅਰਪੋਰਟ ਦੇ ਉੱਤੇ ਜੂਨ ਦੇ ਮਹੀਨੇ 'ਚ ਪਿਛਲੇ 2024 'ਚ ਗ੍ਰਿਫਤਾਰ ਕੀਤਾ ਗਿਆ ਸੀ। ਉਹਦੇ ਕੋਲ ਲਾਈਵ ਐਮਨੀਸ਼ਨ ਸੀ। ਫਿਰ ਉਹਨੇ ਪੁਆਇੰਟ ਆਊਟ ਕੀਤਾ ਕਿ ਇਹ ਯੂਐਸ ਦਾ ਜਿਹੜਾ ਐਂਬੈਸਡਰ ਹੈ ਇੰਡੀਆ ਦੇ ਵਿੱਚ ਉਹ ਬਿਲਕੁਲ ਅਨਅਨਾਊਂਸਡ ਵਿਜ਼ਿਟ। ਹੀ ਆਲਸੋ ਪੁਆਇੰਟਡ ਟੂ ਦਾ ਰੀਸੈਂਟ unannounced visit to Aswal by US ambassador to India, underscoring the region's strategic importance. ਉਹਨੇ ਕਿਹਾ ਵੀ ਅਮਰੀਕਾ ਦਾ ਐਂਬੈਸਡਰ ਐਜ਼ਵਲ ਬਿਨਾਂ ਇਨਫੋਰਮ ਕੀਤੇ ਇੱਥੇ ਕੀ ਕਰਨਾ ਹੈ। ਔਰ ਇਹ ਉਹਨੇ ਕਿਹਾ ਕਿ ਵੀ ਇਹ ਜਿਹੜਾ ਯੂਕਰੇਨੀਅਨ ਵਾਰ ਵੈਟਰਨਸ ਨੇ ਉਹਨਾਂ ਦੀ ਵਿਜ਼ਿਟ ਦਾ ਮਕਸਦ ਇਹ ਮਿਆਂਮਾਰ ਦੀ ਇੰਟਰਨਲ ਅਫੇਅਰਸ ਦੇ ਵਿੱਚ ਕਰਨਾ ਹੈ, ਕਿਉਂਕਿ ਮਿਆਂਮਾਰ ਦੀ ਫੌਜੀ ਜੰਟਾ ਨੂੰ ਚਾਈਨਾ ਸਪੋਰਟ ਕਰਦਾ ਔਰ ਜਿਹੜੇ ਉਹਨਾਂ ਦੇ ਰਿਬੈਲਸ ਨੇ ਜ਼ਾਹਰ ਹੈ ਅਮਰੀਕਾ ਉਹਨਾਂ ਦੀ ਪਿੱਠ ਤੇ ਆ ਕੇ ਖਲੋ ਗਿਆ ਔਰ ਜਿਹੜੇ ਉਧਰ ਲੜੇ ਨੇ ਉਹਨਾਂ ਨੂੰ ਹੁਣ ਉਧਰ ਭੇਜ ਦਿੱਤਾ ਹੈ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ 2 ਗਲੋਬਲ ਸੁਪਰ ਪਾਵਰਸ ਐਨਗੇਜਡ ਇਨ ਵਾਰ ਇਹ ਰੀਜਨਲ ਕਨਫਲਿਕਟ ਦੇ ਵਿੱਚ ਰੋਲ ਪਲੇ ਕਰ ਰਹੇ ਨੇ। ਔਰ ਉਹਨੇ ਕਿਹਾ ਕਿ ਵੀ ਰਿਪੋਰਟ ਸੇ ਦਾ ਰਸ਼ੀਆ ਯੂਕਰੇਨ ਵਾਰ ਸਾਰ 2 waves ਆਫ ਫੋਰਨ ਫਾਈਟਰਸ, ਫਸਟ ਇਨ 2014 ਕਿ ਜਿਹੜੇ ਵੈਟਰਨ ਗਏ ਲੜਨ ਦੇ ਲਈ 2014 'ਚ ਜਦੋਂ ਕਿ ਯੂਕਰੇਨ ਨੇ ਵਲੰਟੀਅਰ ਬਟਾਲੀਅਨਸ ਰੇਜ਼ ਕੀਤੀਆਂ, ਔਰ ਫਿਰ ਦੂਸਰਾ 2022 ਦੇ ਵਿੱਚ ਜਦੋਂ ਰਸ਼ੀਆ ਨੇ ਯੂਕਰੇਨ ਦੇ ਉੱਤੇ ਇਨਵੇਡ ਕੀਤਾ। ਔਰ ਇਹ ਉਹਨੇ ਕਿਹਾ ਕਿ ਦਾ ਸ਼ਿਫਟਿੰਗ ਜੀਓਪੋਲੀਟੀਕਲ ਲੈਂਡਸਕੇਪ ਇਨ ਮਿਆਂਮਾਰ ਐਂਡ ਇਟਸ ਇੰਪੈਕਟ ਇਨ ਐਡਜੋਇਨਿੰਗ ਰੀਜਨਸ prompted the reimposition of the protected area permit and suspension of the free movement। ਉਹਨੇ ਕਿਹਾ ਜੀ ਅਸੀਂ ਇਸ ਲਈ ਹੁਣ ਇਹ ਦੋਨੋਂ ਜਿਹੜੇ ਕਾਨੂੰਨ ਨੇ ਪ੍ਰੋਟੈਕਟਡ ਏਰੀਆ ਪਰਮਿਟ ਲੈ ਕੇ ਤੁਸੀਂ ਆ ਸਕਦੇ ਹੋ ਔਰ ਫ੍ਰੀ ਮੂਵਮੈਂਟ ਰਜੀਮ ਜਿਹੜਾ ਹੈ ਉਹ ਤੁਹਾਨੂੰ ਫ੍ਰੀ ਮੂਵਮੈਂਟ ਅਸੀਂ ਨਹੀਂ ਕਰਨ ਦਿਆਂਗੇ ਕਿਉਂਕਿ ਇੰਨਾ ਵੱਡਾ ਇਹ ਚੈਲੰਜ ਹੈ। ਔਰ ਇਹ ਅਸੀਂ ਸਮਝਦੇ ਹਾਂ ਕਿ ਵੀ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਖਬਰ ਹੈ। ਲੇਕਿਨ ਤੁਸੀਂ ਦੇਖੋਗੇ ਕਿ ਤੁਹਾਨੂੰ ਕਿਤੇ ਵੀ ਇੰਡੀਅਨ ਮੀਡੀਆ 'ਚ ਉਹਨਾਂ ਦੇ ਯੂਟਿਊਬਰਸ ਜਾਂ ਉਹਨਾਂ ਦੇ ਜਿਹੜੇ ਦੂਸਰੇ ਨੇ TV ਤੁਹਾਨੂੰ ਇਹ ਕਿਤੇ ਨਹੀਂ ਮਿਲੇਗਾ ਵੀ ਇਹ ਚੱਲ ਕੀ ਰਿਹਾ। ਜਦੋਂ ਅਸੀਂ ਇਹ ਰਿਪੀਟਡਲੀ ਕਹਿੰਦੇ ਹਾਂ ਕਿ ਭਾਰਤ ਦੇ 15 ਤੋਂ 20 ਟੁਕੜੇ ਹੋਣੇ ਨੇ, ਸੋ ਆਲਰੇਡੀ ਜਿਹੜੀ ਅਮਰੀਕਨ ਪ੍ਰੈਜ਼ੈਂਸ ਹੈ ਵੈਟਰਨਸ ਦੀ ਔਰ ਦੂਸਰਿਆਂ ਦੀ ਉਹ ਭਾਰਤ ਦੇ ਨਾਰਥ ਈਸਟ ਜੇ 2000 ਕੱਲਾ ਜਿਹੜਾ ਉਹਨਾਂ 'ਚ ਇੱਕ ਸਟੇਟ 'ਚੋਂ ਗੁਜ਼ਰਦਾ ਔਰ ਇਹ ਚੀਫ ਮਿਨਿਸਟਰ ਕਹਿ ਰਿਹਾ ਹੈ ਕਿਸੇ ਦੀ ਕਿਆਸ ਰਾਈ ਨਹੀਂ ਹੈ ਔਰ ਉਹ ਕਹਿੰਦਾ ਕਿ 2000 ਰਜਿਸਟਰ ਹੋਏ ਲੇਕਿਨ ਇੱਥੇ ਕੋਈ ਨਜ਼ਰ ਨਹੀਂ ਆਉਂਦਾ, ਉਹ ਤਾਂ ਦੂਜੇ ਪਾਸੇ ਚਲੇ ਗਏ ਨੇ। ਸੋ ਇਹ
ਆਪਣੇ ਆਪ 'ਚ ਦੱਸ ਰਿਹਾ ਵੀ ਚੱਲ ਕੀ ਰਿਹਾ ਹੈ। ਜਦੋਂ ਅਸੀਂ ਨਿਊ ਮੈਪ ਮੇਕਿੰਗ ਦੀ ਗੱਲ ਕਰ ਰਹੇ ਹਾਂ ਤੇ ਇਹ ਨਿਊ ਮੈਪ ਮੇਕਿੰਗ ਕੁਆਇਟਲੀ ਵੀ ਹੋ ਰਹੀ ਹੈ। ਜ਼ਰੂਰੀ ਨਹੀਂ ਕਿ ਵੀ ਇਸ ਦੇ ਲਈ ਕੋਈ ਬੜਾ ਖੁੱਲ੍ਹ ਕੇ ਗੱਲ ਕੀਤੀ ਜਾਏ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਲੇ ਬ੍ਰੇਕ ਵੀਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।